अस्सलाम वालेकुम, सत श्री अकाल जी। उम्मीद करना कि सारे ठीक हो गए। अच्छा, जिसके दा दूसरा पार्ट और बाकी जेह्ड़े स्टूडेंट ने थ्योरी पास कर ਲਈ है पीडीएफ मिल गया है ਉਹ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋਵੇ। ਔਰ ਐਸਕੇ ਦੀ ਬੜੀਆਂ ਵੀਡੀਓ ਜ਼ਰੂਰ ਵੇਖਿਆ ਕਰੋ ਕਿਉਂਕਿ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ, ਠੀਕ ਹੈ। ਔਰ ਬਾਕੀ ਨਵੇਂ ਸਟੂਡੈਂਟ ਵਾਸਤੇ ਇਸ ਚੈਨਲ ਦੇ ਉੱਤੇ ਪਤੰਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤੰਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ, ਤੇ ਜਿਹੜਾ ਆਈਫੋਨ ਅਗਰ ਤੁਹਾਡੇ ਕੋਲ ਤੇ ਫਿਰ ਤੁਸੀਂ ਗੂਗਲ ਤੇ ਇਹ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਤੇ ਨਵੇਂ ਸਟੂਡੈਂਟ ਵਾਸਤੇ ਵੀ ਸ਼ੁਰੂ ਵਿੱਚ 2 ਦਿਨ 4 ਦਿਨ ਜਾਂ ਹਫਤਾ ਕਹਿ ਲਓ ਸਮਝ ਨਹੀਂ ਆਉਂਦੀ, ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ ਵੀ ਸਾਨੂੰ ਸਮਝ ਨਹੀਂ ਆ ਰਹੀ ਜਾਂ ਇੱਥੋਂ ਨਹੀਂ ਸਮਝ ਆ ਰਹੀ, ਜਾਂ ਜਿੱਥੋਂ ਵੀ ਪੜ੍ਹਦੇ ਹੋ ਪਹਿਲੇ 2-4 ਦਿਨ ਸਮਝ ਕੁਛ ਨਹੀਂ ਆਉਂਦੀ, ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੁੰਦੀ ਹੈ। ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗਦਾ, ਲਫ਼ਜ਼ਾਂ ਦੀ ਪਹਿਚਾਣ ਹੁੰਦੀ ਤੇ ਫਿਰ ਸਮਝ ਆਉਣੀ ਸ਼ੁਰੂ ਹੁੰਦੀ, ਠੀਕ ਹੈ। ਤੇ ਚਲੋ ਜੀ, 16 ਨੰਬਰ ਸਵਾਲ। L'assicurazione per la responsabilità civile auto, ਕਹਿੰਦੇ ਇੰਸ਼ੋਰੈਂਸ RCA ਕੋਪਰੇ ਕਹਿੰਦਾ ਕਵਰ ਕਰਦੀ ਏ ਸੋਲੋ ਸਿਰਫ, ਕਹਿੰਦਾ ਇਹ ਸਿਰਫ ਕਵਰ ਕਰਦੀ ਏ ਲਾ ਰਿਸਪੌਂਸਾਬਿਲਿਟà del conducente, ਮਤਲਬ ਸਿਰਫ ਡਰਾਈਵਰ ਨੂੰ ਕਵਰ ਕਰਦੀ ਏ। ਮਾ ਲੇਕਿਨ non quella del proprietario del veicolo, ਲੇਕਿਨ ਕਹਿੰਦਾ ਜਿਹੜਾ ਗੱਡੀ ਦਾ ਮਾਲਕ ਹੁੰਦਾ ਉਹਨੂੰ ਕਵਰ ਨਹੀਂ ਕਰਦੀ, ਬਈ ਉਹਦਾ ਜ਼ੁਮਾ ਇਹ ਕੋਈ ਨਹੀਂ ਲੈਂਦੀ, ਫਾਲਸੋ। 17 ਨੰਬਰ। Il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ, viene posto su strada secondaria, ਕਹਿੰਦਾ ਇਹ ਛੋਟੀ ਸੜਕ ਦੇ ਉੱਤੇ ਇਹ ਨਿਸ਼ਾਨ ਲੱਗਿਆ ਹੁੰਦਾ ਹੈ ਕਿ non gode del diritto di precedenza, ਜਿਹੜੀ ਸੜਕ ਹੱਕ ਨਹੀਂ ਰੱਖਦੀ, ਕਹਿੰਦਾ ਉਹਦੇ ਉੱਤੇ ਇਹ ਨਿਸ਼ਾਨ ਲੱਗਿਆ ਹੁੰਦਾ ਹੈ। ਫਾਲਸੋ ਜੀ, ਇਹ ਨਿਸ਼ਾਨ ਲੱਗਿਆ ਹੁੰਦਾ ਮੇਨ ਸੜਕ ਦੇ ਉੱਤੇ, ਮੇਨ ਸੜਕ ਵਾਲੇ ਨੂੰ ਦੱਸਣੇ ਵਾਸਤੇ ਕਿ ਸਾਈਡ ਤੋਂ ਛੋਟੀ ਸੜਕ ਐਂਟਰ ਹੋ ਰਹੀ ਹੈ, ਜਾਂ ਕਹਿ ਲਓ ਕਿ ਸੜਕ ਐਂਟਰ ਹੋ ਰਹੀ ਹੈ, ਗੱਡੀ ਐਂਟਰ ਹੋ ਸਕਦੀ ਹੈ, ਇਸ ਚੀਜ਼ ਦਾ ਧਿਆਨ ਕਰਨਾ, ਠੀਕ ਹੈ। 18 ਨੰਬਰ ਜੀ, ਇਸ਼ਾਰੇ ਵਾਲੀ ਤਸਵੀਰ ਹੈ, ਜਾਲੋ ਕਲਰ ਦੇ ਬੈਕਗਰਾਉਂਡ ਆਇਆ ਤੇ ਫਿਰ ਇਸ਼ਾਰਾ ਕਿੱਥੇ ਲੱਗਿਆ ਹੋ ਸਕਦਾ, ਜਿੱਥੇ ਸੜਕ ਤੇ ਕੰਮ ਚੱਲ ਰਿਹਾ। Il segnale raffigurato, ਨਿਸ਼ਾਨ ਦਿਖਾਇਆ ਗਿਆ, previsa ਦੱਸ ਰਿਹਾ ਹੈ un impianto semaforico, ਵਈ ਕਿ ਇਸ਼ਾਰਾ ਵੇ in presenza di un cantiere stradale, ਵਈ ਜਿੱਥੇ cantiere stradale ਵੇ ਉੱਥੇ ਮੌਜੂਦ ਹੈ vero। 19 ਨੰਬਰ। Lo spazio totale di arresto, ਕਹਿੰਦਾ ਇਹ ਟੋਟਲ ਰੁਕਣੇ ਵਾਲੀ ਜਗ੍ਹਾ non dipende e dipend ਨਹੀਂ ਕਰਦੀ dalla velocità, ਸਪੀਡ ਤੇ। ਫਾਲਸੋ ਜੀ, ਡਿਪੈਂਡ ਕਰਦੀ ਹੈ, ਬਿਲਕੁਲ ਜੀ। ਛੋਟੇ ਛੋਟੇ ਸਵਾਲ ਨੇ। ਇਹ ਵੀ ਇਤਾ ਤੋਂ ਕਹਿੰਦਾ ਮਨਾ ਵੇ। il sorpasso, overtake ਕਰਨਾ ਕਹਿੰਦਾ ਮਨਾ ਹੈ, se nevica, ਅਗਰ ਬਰਫਬਾਰੀ ਹੋ ਰਹੀ ਹੈ, ਫਾਲਸੋ। 21 ਨੰਬਰ। ਇਹ obbligatorio, ਕਹਿੰਦਾ ਲਾਜ਼ਮੀ ਹੈ, ਜ਼ਰੂਰੀ ਹੈ। accendere i proiettori ana abbaglianti, ana abbaglianti ਲਾਈਟਾਂ ਕਹਿੰਦਾ ਆਨ ਕਰਨਾ ਜ਼ਰੂਰੀ ਨੇ anche di giorno, ਦਿਨ ਨੂੰ ਵੀ, quando si transita in galleria, ਜਦੋਂ ਗੈਲਰੀ ਵਿੱਚ ਚੱਲਦੇ ਹੋ ਪਏ। ਵੇਰੋ ਜੀ, ਦਿਨ ਹੋਵੇ ਰਾਤ ਹੋਵੇ ਜਿੱਥੇ ਵੀ ਚੱਲਦੇ ਹੋ ਪਏ, ਇਹ ਆਨਾ ਅਬਲਿਆਂਤੀ ਲਾਈਟਾਂ ਆਨ ਕਰਨੀਆਂ ਜ਼ਰੂਰੀ ਨੇ। 22 ਨੰਬਰ। nel intervento di primo scorso, ਕਹਿੰਦਾ ਜਦੋਂ primo scorso ਹੋਵੇ, ਫਸਟ ਏਡ ਦਿੰਦੇ ਹੋ, bisogna evitare, ਕਹਿੰਦਾ ਬਚਣਾ ਹੈ, per quanto possibile, ਜਿਤਨਾ ਮੁਮਕਨ ਹੋ ਸਕਦਾ ਹੈ ਬਚਣਾ ਹੈ, ਕਿ il ferito subisca ulteriori danni, ਵੇ ਜ਼ਖਮੀ ਨੂੰ ਕੋਈ ਮਜ਼ੀਦ ਜਾਂ ਹੋਰ ਨੁਕਸਾਨ ਨਾ ਹੋਵੇ, ਕਹਿੰਦਾ ਇਸ ਚੀਜ਼ ਤੋਂ ਬਚਣਾ ਹੈ ਜਿਤਨਾ ਹੋ ਸਕਦਾ ਵੇਰੋ। 23 ਨੰਬਰ। ਕੀ ਫਾ ਉਜ਼ੋ ਦੀ ਕਤੇਨੇ ਦਾ ਨੇਵੇ, ਕਹਿੰਦਾ ਜਿਹੜਾ ਬੰਦਾ ਬਰਫ਼ ਵਾਲੇ ਕਤੇਨੇ, ਬਰਫ਼ ਵਾਲੀਆਂ ਕਤੇਨੇ ਚੈਨ ਯੂਜ਼ ਕਰਦਾ ਹੈ, ਨੋਨ ਓਮੋਲੋਗਾਤੇ, ਜਿਹੜੇ ਮਨਜ਼ੂਰ ਸ਼ੁਦਾ ਨਹੀਂ, ਇਹ ਸੰਕਸ਼ਨਾਬਿਲ, ਕਹਿੰਦਾ ਉਹਨੂੰ ਜੁਰਮਾਨਾ ਹੋਵੇਗਾ। come se ne fosse sprovvisto, ਵੀ ਇਸ ਤਰ੍ਹਾਂ ਜੁਰਮਾਨਾ ਹੋਵੇਗਾ ਜਿਸ ਤਰ੍ਹਾਂ ਉਹਨੇ ਕਤੇਨੇ ਇਸਤੇਮਾਲ ਹੀ ਨਹੀਂ ਕੀਤੇ, ਵੇਰੋ ਜੀ। ਇਹਨਾਂ ਫਾਲਸੋ ਕੀਤੇ ਲੇਕਿਨ ਵੇਰੋ ਹੈ। ਉਹਦਾ ਮਤਲਬ ਇਹ ਵੇ ਬਈ ਅਗਰ ਇੱਕ ਸੜਕ ਹੈ ਉੱਥੇ ਕਤੇਨੇ ਲਾਗੂ ਕੀਤੇ ਗਏ ਨੇ, ਵਾ ਤੁਸੀਂ ਕਤੇਨੇ ਲਾਜ਼ਮੀ ਇਸਤੇਮਾਲ ਕਰਨੇ ਨੇ, ਤੁਸੀਂ ਇਸਤੇਮਾਲ ਤੇ ਕੀਤੇ ਨੇ, ਲੇਕਿਨ ਤੁਸੀਂ ਜਿਹੜੇ ਸਹੀ ਤੁਹਾਡੇ ਗੱਡੀ ਦੇ ਟਾਇਰ ਤੇ ਆਉਂਦੇ ਨੇ, ਤੁਸੀਂ ਉਹ ਇਸਤੇਮਾਲ ਨਹੀਂ ਕੀਤੇ, ਸੌਖੇ ਲਫ਼ਜ਼ਾਂ ਕਹਿ ਲਓ ਕਿ ਤੁਸੀਂ ਕੋਈ ਜੁਗਾੜ ਲਾਇਆ, ਤੇ ਫਿਰ ਵੀ ਜੁਰਮਾਨਾ ਹੋਵੇਗਾ, ਔਰ ਜੁਰਮਾਨਾ ਉਸੇ ਤਰ੍ਹਾਂ ਹੀ ਕੀਤਾ ਜਾਏਗਾ ਵੀ ਜਿਸ ਤਰ੍ਹਾਂ ਤੁਸੀਂ ਇਸਤੇਮਾਲ ਹੀ ਨਹੀਂ ਕੀਤੇ, ਠੀਕ ਹੈ। 24 ਨੰਬਰ ਜੀ, ਇੰਪੋਰਟੈਂਟ ਪਨੇਲੋ ਹੈ, ਐਗਜ਼ਾਮ ਵਿੱਚ ਬੜੀ ਵਾਰੀ ਆਈ ਹੈ ਤੇ ਆਉਂਦੀ ਵੀ ਹੈ, ਇਸ ਵਾਸਤੇ ਇਹਦੇ ਪੇਜ ਆਪਣੇ ਕਲੀਅਰ ਕਰ ਲੈਣੇ ਨੇ। ਇਨ ਪ੍ਰੈਜ਼ੈਂਸਾ del segnale raffigurato, ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ, ਇਹ del semaforo a tre luci, ਤੇ ਤਿੰਨ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ। ਦੁਬਿਆਮੋ ਦਾਰ ਵਾਲਾ ਪ੍ਰੈਸੀਡੈਂਸਾ, ਕਹਿੰਦਾ ਅਸਾਂ ਹੱਕ ਦੇਣਾ
Se il semaforo è spento अगर इशारा बंद है वेरो जी। 5 ਨੰਬਰ ਜੀ ਬਿਲਕੁਲ ਹੀ ਆਸਾਨ ਪਨੇਲੋ ਹੈ ਕਿਉਂਕਿ ਪਨੇਲੋ ਵੇਖ ਕੇ ਸਮਝ ਆ ਜਾਂਦੀ ਵੀ ਜਿਹੜੀ ਡਾਇਰੈਕਸ਼ਨ ਵੱਲ ਜਾਣਾ ਚਾਹੁੰਦੇ ਹੋ ਉਹ ਤੁਸੀਂ ਕੁਰਸੀਆ ਫੜ ਲਓ ਤੇ ਅਗਰ ਲੈਣਾ ਡਿਸਕੰਟੀਨਿਊ ਹੋਣ ਤੁਸੀਂ ਕੁਰਸੀਆ ਵੀ ਚੇਂਜ ਕਰ ਸਕਦੇ ਹੋ ਔਰ ਇਸ ਨਿਸ਼ਾਨ ਦੀ ਬੋਰਡ ਦੀ ਬੈਕਗ੍ਰਾਉਂਡ ਬਿਆਂਕੋ ਕਲਰ ਚਾਹੀਏ ਤੇ ਫਿਰ ਕਿੱਥੇ ਲੱਗਿਆ ਹੋ ਸਕਦਾ ਹੈ ਸਟਰਾਦਾ ਉਰਬਾਨਾ ਵਿੱਚ। Il segnale raffigurato è ਨਿਸ਼ਾਨ ਦਿਖਾਇਆ ਗਿਆ ਇਹ ਪੋਸਟ ਤੋਂ ਕਹਿੰਦਾ ਮੌਜੂਦ ਹੈ ਲੱਗੇ ਹੈ ਸੁਸਤਰਾ ਦੇ ਉਰਬਾਨੇ ਸੜਕਾਂ ਦੇ ਉੱਤੇ ਵੇਰੋ ਜੀ ਕਿਉਂਕਿ ਬਿਆਂਕੋ ਕਲਰ ਦੇ ਬੋਰਡ ਜਿਹੜੇ ਨੇ ਉਰਬਾਨੇ ਸੜਕਾਂ ਉੱਤੇ ਹੀ ਹੁੰਦੇ ਨੇ। 26 ਨੰਬਰ La distanza minima di sicurezza è ਘੱਟੋ ਘੱਟ ਫਾਸਤੀ ਫਾਸਲਾ ਹੈ se si viaggia a 100 km all'ora ਅਗਰ ਤੁਸੀਂ 100 ਦੀ ਸਪੀਡ ਤੇ ਚੱਲ ਰਹੇ ਹੋ deve essere di circa 15 metri ਫਿਰ ਕਹਿੰਦਾ ਲਾਜ਼ਮੀ 15 ਮੀਟਰ ਹੋਣਾ ਚਾਹੀਦਾ ਤੁਹਾਡਾ distanza ਜਿਹੜਾ ਹੈ ਫਾਲਸੋ। 27 ਨੰਬਰ ਦੀ ਤਸਵੀਰ ਵੇਖ ਲਓ ਵੀ ਕਿਹੜੀ ਗੱਡੀ ਪਹਿਲਾਂ ਜਾਏਦੀ ਔਰ ਕਿਹੜੀ ਬਾਅਦ ਜਾਏਦੀ ਠੀਕ ਹੈ ਕਿਉਂਕਿ ਉੱਤੇ ਮੈਂ ਕਰ ਦੇਣਾ ਸਵਾਲ ਤੇ ਫਿਰ ਤਸਵੀਰ ਨਜ਼ਰ ਨਹੀਂ ਆਉਂਦੀ ਸਹੀ ਤਰ੍ਹਾਂ। Nell'incrocio rappresentato in figura ਵਾਲਾ ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ ਹੈ ਇਹਦੇ ਵਿੱਚ il veicolo P ਕਹਿੰਦਾ ਜਿਹੜੀ P ਗੱਡੀ ਹੈ ਇਹ ਬਲੂ ਦੀ ਗੱਲ ਕਰ ਰਿਹਾ ਪਾਸਾ prima del veicolo C ਕਹਿੰਦਾ C ਨਾਲੋਂ ਪਹਿਲਾਂ ਗੁਜ਼ਰੇ ਦੀ ਅੱਛਾ ਜਿਹਨਾਂ ਫਾਲਸੋ ਕੀਤੀ ਹੈ ਤਸਵੀਰ ਤੁਸੀਂ ਹੋਰ ਚੈੱਕ ਕਰ ਲਈਏ। 28 ਨੰਬਰ il conducente di autoveicolo ਜਿਹੜਾ ਗੱਡੀ ਦਾ ਡਰਾਈਵਰ ਹੈ deve rispettare le norme della circolazione ਕਹਿੰਦਾ ਉਸ ਲਾਜ਼ਮੀ ਰਿਸਪੈਕਟ ਕਰਨੀ ਹੈ ਨੋਰਮੇ ਲੇਜੇ ਦੀ ਕਾਨੂੰਨ ਦੀ ma non è tenuto ਲੇਕਿਨ ਕਹਿੰਦਾ ਪਾਬੰਦ ਕੋਈ ਨਹੀਂ a prevedere ਖਿਆਲ ਕਰਨੇ ਦੇ le possibili imprudenze ਜਿਹੜੀ ਲਾਪਰਵਾਹੀ ਹੋ ਸਕਦੀ ਹੈ del ciclomotorista motorino ਵਾਲੇ ਦੀ ਤਰਫੋਂ che lo affianca sulla strada ਜਿਹੜਾ ਬਿਲਕੁਲ ਨਾਲ ਹੀ ਹੈ ਤੁਹਾਡੇ ਸੜਕ ਦੇ ਉੱਤੇ ਫਾਲਸੋ ਹੈ। ਅੱਛਾ ਜੀ ਨਾ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ। ਅੱਛਾ ਅੱਧੀ ਗੱਲ ਉਹਨੇ ਠੀਕ ਕੀਤੀ ਹੈ ਵੀ ਜਿਹੜੇ ਲੇਜੇ ਨੇ ਕਾਨੂੰਨ ਨੇ ਉਹਦੇ ਤੇ ਅਮਲ ਕਰਨਾ ਹੈ ਇਹਨੇ ਕਿਹਾ ਲੇਕਿਨ ਇਸ ਚੀਜ਼ ਦਾ ਪਾਬੰਦ ਨਹੀਂ ਕਿ ਉਹ ਇਸ ਚੀਜ਼ ਦਾ ਖਿਆਲ ਕਰੇ ਜਿਹੜੇ ਮੋਟਰੀਨਾਂ ਵਾਲੇ ਲਾਪਰਵਾਹੀ ਕਰ ਦਿੰਦੇ ਨੇ ਫਾਲਸੋ ਜੀ ਇਹਦੇ ਤੇ ਵੀ ਧਿਆਨ ਕਰਨਾ ਹੈ। 29 ਨੰਬਰ in presenza di tratti di strada ghiacciati ਕਹਿੰਦਾ ਜਦੋਂ ਸੜਕ ਦਾ ਉਹ ਹਿੱਸਾ ਜਿੱਥੇ ghiacciati ਹੋਵੇ ਬਰਫ਼ ਜੰਮੀ ਹੈ ਇਹ opportuno ਕਹਿੰਦਾ ਉੱਥੇ ਤੁਹਾਨੂੰ ਚਾਹੀਦਾ ਹੈ procedere a velocità moderata ਘੱਟ ਸਪੀਡ ਤੇ ਚੱਲਣਾ ਚਾਹੀਦਾ ਫੇਰੋ। 3 ਨੰਬਰ l'inquinamento dell'aria ਜਿਹੜੀ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ prodotto dai veicoli ਗੱਡੀਆਂ ਬਣਾਉਂਦੀਆਂ ਨੇ ਇਹ dovuto ਕਹਿੰਦੇ ਇਹਦੀ ਵਜ੍ਹਾ ਹੁੰਦੀ ਹੈ per la maggior parte ai gas di scarico ਜਿਹੜੀ ਸਿਲੰਸਰ ਦੀ ਗੈਸ ਹੁੰਦੀ ਮਤਲਬ ਧੂਆਂ ਹੁੰਦਾ ਹੈ ਕਹਿੰਦਾ ਇਹ ਜ਼ਿਆਦਾ ਵਜ੍ਹਾ ਹੁੰਦੀ ਹੈ ਕਿਸ ਤਰ੍ਹਾਂ ਬਣਦੀ ਹੈ generati dal combustione all'interno del motore ਜਿਹੜਾ ਇੰਜਣ ਦੇ ਅੰਦਰ ਇੱਕ ਕਿਸਮ ਦੀ ਅੱਗ ਲੱਗੀ ਹੁੰਦੀ ਜਿਹੜਾ ਤੇਲ ਸੜਦਾ ਹੈ ਕਹਿੰਦਾ ਇਹਦੀ ਵਜ੍ਹਾ ਤੋਂ ਬਣਦੀ ਹੈ ਫਿਰ ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ ਓਕੇ ਜੀ ਅੱਲਾ ਹਾਫਿਜ਼।